ਅੱਜ ਦੀ ਸਾਡੇ ਕੋਲ ਜਿਹੜੀ ਕਿਤਾਬ ਹੈ ਤਬਸਰੇ ਵਾਸਤੇ ਉਹ ਹੈ ਗੁਲਜ਼ੇਬ ਅਬਾਸੀ ਸ਼ਖਸੀਅਤ ਤੇ ਫਨ। ਇਸ ਦੇ ਲਿਖਣ ਵਾਲੇ ਨੇ ਡਾਕਟਰ ਮੁਹੰਮਦ ਅਯੂਬ ਹੋਰੀ। ਡਾਕਟਰ ਮੁਹੰਮਦ ਅਯੂਬ ਹੋਰੀ ਪੰਜਾਬੀ ਜ਼ੁਬਾਨੋ ਅਦਬ ਦੇ ਹਵਾਲੇ ਨਾਲ ਲਿਖਦੇ ਰਹਿੰਦੇ ਨੇ। ਕਈ ਰਿਸਾਲਿਆਂ ਦੇ ਵਿੱਚ ਵੀ ਉਹਨਾਂ ਦੇ ਲੇਖ ਸਾਹਮਣੇ ਆਉਂਦੇ ਨੇ। ਖਾਜਾ ਅਲੀ ਬਹਾਦਰ ਦੀ ਕੁਲਿਆਤ ਦੁੱਖਾਂ ਦੇ ਪੰਨ ਦਾ ਇੱਕ ਫਿਕਰੀ ਵੇਰਵਾ ਅਤੇ ਲਿਖਾਰੀ ਦੀ ਪਜ਼ੀਰਾਈ ਉਹਨਾਂ ਦੀ ਪਹਿਲੀ ਕਿਤਾਬ ਮੁਰਤਬ ਕੀਤੀ ਹੋਈ 2012 ਦੇ ਵਿੱਚ ਸਾਹਮਣੇ ਆਉਂਦੀ ਹੈ। ਇਸ ਤੋਂ ਵੱਖ 2018 ਦੇ ਵਿੱਚ ਸ਼ਰੀਫ ਫਿਆਜ਼ ਵਜ਼ੀਰ ਆਬਾਦੀ ਫਨ ਔਰ ਸ਼ਖਸੀਅਤ ਸੋਨੇ ਮਾਈ ਦੇ ਦੇਸ ਵੱਲ 2018 ਦੇ ਵਿੱਚ ਸਫ਼ਰਨਾਮਾ ਹੈ। ਗੋਜਰੀ ਜ਼ੁਬਾਨੋ ਅਦਬ ਦੇ ਹਵਾਲੇ ਨਾਲ ਖੋਜ 2018 ਦੇ ਵਿੱਚ ਕੀਤੀ ਉਹਨਾਂ ਨੇ। ਤਨਕੀਦੀ ਵੇਰਵੇ ਪਰਖ ਹੈ 2019 ਦੇ ਵਿੱਚ। ਇਸੇ ਤਰ੍ਹਾਂ 2020 ਦੇ ਵਿੱਚ ਉਹਨਾਂ ਦੀ 7ਵੀਂ ਕਿਤਾਬ ਗੁਲਜ਼ੇਬ ਅਬਾਸੀ ਸ਼ਖਸੀਅਤ ਤੇ ਫਨ ਆਉਂਦੀ ਹੈ। ਇਸ ਤੋਂ ਵੱਖ ਵੀ ਉਹਨਾਂ ਨੇ ਕਿਤਾਬਾਂ ਲਿਖੀਆਂ ਨੇ। ਅੱਜ ਤੱਕ ਉਹਨਾਂ ਦਾ ਇਹ ਸਿਲਸਿਲਾ ਜਾਰੀ ਹੈ। ਪੰਜਾਬੀ ਜ਼ੁਬਾਨੋ ਅਦਬ ਦੇ ਹਵਾਲੇ ਨਾਲ ਉਹ ਕੰਮ ਕਰਦੇ ਰਹਿੰਦੇ ਨੇ। ਇਸ ਕਿਤਾਬ ਨੂੰ ਮਕਤਬਾ-ਏ ਫਜਰ ਨੇ ਛਾਪਿਆ ਹੈ। ਹੈੱਡ ਆਫਿਸ ਫਜ਼ਲ ਸਟਰੀਟ 5 ਪੀਰ ਰੋਡ ਨਿਊ ਮਜ਼ੰਗ ਲਾਹੌਰ ਉਹਨਾਂ ਦਾ ਐਡਰੈਸ ਹੈ। ਮਕਤਬਾ-ਏ ਫਜਰ ਵੱਲੋਂ ਇਹ ਕਿਤਾਬ ਛਾਇਆ ਹੋਈ। ਮਈ 2021 ਦੇ ਵਿੱਚ ਇਹ ਕਿਤਾਬ ਛਪੀ ਜਿਸ ਦਾ ਮੁੱਲ 800 ਰੁਪਇਆ ਹੈ ਅਤੇ ਇਸ ਦੇ ਕੁੱਲ ਸਫ਼ੇ ਜਿਹੜੇ ਨੇ ਉਹ ਅਗਰ ਅਸੀਂ ਦੇਖੀਏ ਤਾਂ 264 ਸਫ਼ੇ ਇਸ ਦੇ ਹੈ ਨੇ। ਇਹਦੀ ਜਿਹੜੀ ਫਹਿਰਿਸਤ ਹੈ ਉਹਦੇ ਵੱਲ ਜੇ ਝਾਤ ਮਾਰੀਏ ਤਾਂ ਸੋਹਣਾ ਰੱਬ ਮਿਹਨਤ ਦਾ ਫਲ ਦਿੰਦਾ ਹੈ। ਗੁਲਜ਼ੇਬ ਅਬਾਸੀ ਹੋਰਾਂ ਦਾ ਲਿਖਿਆ ਹੋਇਆ ਲੇਖ। ਇਸ ਤੋਂ ਅੱਗੇ ਗੁਲਜ਼ੇਬ ਅਬਾਸੀ 'ਤੇ ਕਿਉਂ ਲਿਖਿਆ? ਗੁਲਜ਼ੇਬ ਅਬਾਸੀ ਹੋਰੀ ਆਪਣੇ ਲੇਖ ਵਿੱਚ ਦੱਸਦੇ ਨੇ ਕਿ ਡਾਕਟਰ ਮੁਹੰਮਦ ਅਯੂਬ ਹੋਰਾਂ ਨੇ ਉਹਨਾਂ ਨੂੰ ਉਹਨਾਂ ਦੇ ਕੰਮ ਪਾਰੋਂ ਜਿੰਨ ਆਖਿਆ ਕਿ ਉਹ ਇੰਨਾ ਕੰਮ ਇਕੱਲੇ ਕਿਵੇਂ ਕਰ ਲੈਂਦੇ ਨੇ। ਜੇ ਅਸੀਂ ਅੱਗੇ ਚੱਲੀਏ ਗੁਲਜ਼ੇਬ ਅਬਾਸੀ 'ਤੇ ਕਿਉਂ ਲਿਖਿਆ ਉਸ ਦੇ ਹਵਾਲੇ ਨਾਲ ਆਪਣੇ ਵਿਚਾਰ ਸਾਂਝੇ ਕੀਤੇ ਨੇ ਮੁਹੰਮਦ ਅਯੂਬ ਹੋਰਾਂ ਨੇ। ਇਸ ਤੋਂ ਅੱਗੇ ਗੁਲਜ਼ੇਬ ਅਬਾਸੀ ਦੀ ਸ਼ਖਸੀਅਤ ਅਤੇ ਹਯਾਤੀ ਦੇ ਹਵਾਲੇ ਨਾਲ ਇਹਦੇ ਵਿੱਚ ਜਿਹੜੀ ਗੱਲ ਜ਼ਿਕਰਯੋਗ ਹੈ ਕਿ ਗੁਲਜ਼ੇਬ ਅਬਾਸੀ ਹੋਰਾਂ ਦਾ ਸ਼ੁਜਰਾ ਨਸਬ ਜਿਹੜਾ ਹੈ ਉਹਨਾਂ ਨੇ ਗੁਲਜ਼ੇਬ ਅਬਾਸੀ ਤੋਂ ਲੈ ਕੇ ਅਬਦੁਲ ਮੁਤਲਿਬ ਤੱਕ ਜਿਹੜਾ ਹੈ ਬਿਨ ਹਾਸ਼ਮ ਤੱਕ ਜਿਹੜਾ ਉਹ ਸਾਰਾ ਸ਼ੁਜਰਾ ਨਸਬ ਉਹਨਾਂ ਨੇ ਲਿਖਿਆ। ਇਸ ਤੋਂ ਅੱਗੇ ਗੁਲਜ਼ੇਬ ਅਬਾਸੀ ਬਹਸੀਅਤ ਗੀਤਕਾਰ ਤਜਜ਼ਿਆਤੀ ਅਤੇ ਇਜਮਾਲੀ ਵੇਰਵਾ। ਤੁਸੀਂ ਅਗਰ ਅਸੀਂ ਗੌਰ ਨਾਲ ਤੁਸੀਂ ਦੇਖੋ ਤਾਂ ਵਾਓ ਦੇ ਹੇਠਾਂ ਜਿਹੜੀ ਹੈ ਉਹ ਜ਼ੇਰ ਹੈ। ਇੰਝ ਲੱਗਦਾ ਹੈ ਕਿ ਜਿਵੇਂ ਇਹ ਪ੍ਰੂਫ ਦੀ ਗਲਤੀ ਹੈ। ਅਸੀਂ ਅੱਗੇ ਚੱਲਦੇ ਹਾਂ, ਦੇਖਦੇ ਹਾਂ ਕਿਤਾਬ ਦੇ ਅੰਦਰ ਹੋਰ ਕੀ ਇਸ ਤਰ੍ਹਾਂ ਦੇ ਚੀਜ਼ਾਂ ਸ਼ਾਮਿਲ ਨੇ। ਗੁਲਜ਼ੇਬ ਅਬਾਸੀ ਪੰਜਾਬੀ ਗਜ਼ਲ ਦੇ ਹਵਾਲੇ ਨਾਲ ਅੱਗੇ ਉਹਨਾਂ ਦਾ ਤਜਜ਼ਿਆਤੀ ਮੁਤਾਲਾ। ਗੁਲਜ਼ੇਬ ਅਬਾਸੀ ਦੀਆਂ ਕਹਾਣੀਆਂ ਦਾ ਫਨੀ ਅਤੇ ਲਿਸਾਨੀਆਤੀ ਮੁਤਾਲਾ। ਗੁਲਜ਼ੇਬ ਅਬਾਸੀ ਦੀ ਕਹਾਣੀਆਂ ਦੇ ਹਵਾਲੇ ਨਾਲ ਉਹਨਾਂ ਦੇ 2 ਕਹਾਣੀ ਪਰਾਗੇ ਸਾਹਮਣੇ ਆਏ ਨੇ, ਨੀਮਾਂ ਦੇ ਰੁੱਖ ਅਤੇ ਪੜਾਸ। ਉਸ ਦੇ ਹਵਾਲੇ ਨਾਲ ਡਾਕਟਰ ਮੁਹੰਮਦ ਅਯੂਬ ਹੋਰਾਂ ਨੇ ਗੱਲਬਾਤ ਕੀਤੀ ਹੈ। ਗੁਲਜ਼ੇਬ ਅਬਾਸੀ ਦੀਆਂ ਕਹਾਣੀਆਂ ਵਿੱਚ ਵਸੇਬੀ ਮਸਲਿਆਂ ਦਾ ਪ੍ਰਚਾਰ, ਸਿਨਫਾਂ ਦਾ ਗੁਲਦਸਤਾ, ਅੱਖਰ ਪਏ ਬੁਨੇਰੇ। ਗੁਲਜ਼ੇਬ ਅਬਾਸੀ ਦੀਆਂ ਨਿੱਕੀਆਂ ਨਜ਼ਮਾਂ ਦੇ ਫਿਕਰੀ ਪੱਖਾਂ 'ਤੇ ਝਾਤ, ਇਸ਼ਕ ਪ੍ਰੀਤਾਂ ਦਾ ਫਨੀ ਵੇਰਵਾ ਅਤੇ ਗੁਲਜ਼ੇਬ ਅਬਾਸੀ ਦੀਆਂ ਲਿਖਤਾਂ ਵਿੱਚ ਧੀਆਂ ਦਾ ਰਿਸ਼ਤਾ। ਆਖਿਰ 'ਤੇ ਜਿਹੜਾ ਹੈ ਅਸੀਂ ਜੇ ਇੰਤਸਾਬ ਦੇਖੀਏ ਅਤੇ ਦੁਖਤਰਾਨੇ ਗੁਲਜ਼ੇਬ ਅਬਾਸੀ, ਅਮਾਰਾ ਅਬਾਸੀ, ਸਾਇਰਾ ਅਬਾਸੀ ਅਤੇ ਮੁਨੱਜ਼ਾ ਅਬਾਸੀ ਦੇ ਨਾਂ ਉਹਨਾਂ ਨੇ ਦਿੱਤਾ ਅਤੇ ਆਖਰੀ ਜਿਹੜਾ ਲੇਖ ਹੈ ਉਹ ਵੀ ਧੀਆਂ ਦੇ ਰਿਸ਼ਤਿਆਂ ਦੇ ਹਵਾਲੇ ਨਾਲ ਹੀ ਉਹਨਾਂ ਨੇ ਬਿਆਨ ਕੀਤਾ ਹੈ। ਇਸ ਤੋਂ ਅੱਗੇ ਹੁਣ ਜੇ ਅਸੀਂ ਚੱਲੀਏ, ਪਹਿਲਾ ਸੋਹਣਾ ਰੱਬ ਮਿਹਨਤ ਦਾ ਫਲ ਦਿੰਦਾ ਹੈ। ਜੇ ਅਸੀਂ ਗੁਲਜ਼ੇਬ ਅਬਾਸੀ ਦੇ ਵਿਚਾਰ ਤੁਹਾਡੇ ਨਾਲ ਸਾਂਝੇ ਕੀਤੇ। ਗੁਲਜ਼ੇਬ ਅਬਾਸੀ 'ਤੇ ਕਿਉਂ ਲਿਖਿਆ ਇਹਦੇ ਵਿੱਚ ਉਹਨਾਂ ਨੇ ਬਿਆਨ ਕੀਤਾ। ਸਫ਼ਾ ਨੰਬਰ 14 ਤੋਂ ਇਹ ਕਿਤਾਬ ਸਹੀ ਮਾਅਨਿਆਂ 'ਚ ਸ਼ੁਰੂ ਹੁੰਦੀ ਹੈ। ਤੁਸੀਂ ਦੇਖਿਆ ਹੋਏਗਾ ਕਿ ਜਿਵੇਂ ਹੀ ਅਸੀਂ ਸਫ਼ਾ ਨੰਬਰ 14 ਸ਼ੁਰੂ ਕਰਨੇ ਆ ਅਤੇ ਇਹਦੇ ਵਿੱਚ ਨਿਸ਼ਾਨ ਜ਼ਦਾ ਅਲਫਾਜ਼ ਤੁਸੀਂ ਜੇ ਗੌਰ ਨਾਲ ਦੇਖੋ, ਅਗਰ ਕੈਮਰਾਮੈਨ ਕੋਲ ਲਿਜਾ ਸਕੇ, ਤੁਸੀਂ ਦੇਖੋ ਕਿ ਪਹਿਲਾ ਉਂਝ ਤੇ ਪੰਜਾਬੀ ਬੋਲੀ ਦੇ ਆਗੂ ਬਣਦੇ ਹੀ ਰਹਿੰਦੇ ਨੇ। ਹੁਣ ਤੁਸੀਂ ਦੇਖੋ ਕਿ ਦੇ ਜਾਂ ਦਾਲ ਦੇ ਥੱਲੇ ਜ਼ੇਰ ਪਾ ਕੇ ਵੱਡੀ ਹੈ, ਇਹਨੂੰ ਪਤਾ ਨਹੀਂ ਕਿਵੇਂ ਪੜ੍ਹਨਾ ਹੈ।
ਦੀਏ ਪੜ੍ਹਨਾ ਹੈ, ਦੇ ਪੜ੍ਹਨਾ ਹੈ ਜਾਂ ਦੀਏ ਪੜ੍ਹਨਾ ਹੈ, ਇਹ ਕੀ ਪੜ੍ਹਨਾ ਹੈ? ਅਸੀਂ ਸ਼ੁਰੂ 'ਚੋਂ ਇੰਝ ਲੱਗਦਾ ਸੀ ਕਿ ਜਿਵੇਂ ਇਹ ਇੱਕ ਦੋ ਗਲਤੀਆਂ ਹੀ ਹੋਣਗੀਆਂ। ਪੰਜਾਬੀ ਦੇ ਵਿੱਚ ਇਮਲਾ ਦੀਆਂ ਗਲਤੀਆਂ, ਪ੍ਰੂਫ ਦੀਆਂ ਗਲਤੀਆਂ ਕਿਤਾਬਾਂ ਦੇ ਵਿੱਚ 5% ਤੱਕ ਅਸੀਂ ਚਲੋ ਮਾਫੀ ਅਸੀਂ ਵੇਖ ਲੈਂਦੇ ਹਾਂ, ਲੇਕਿਨ ਜੇ 95% ਹੀ ਗਲਤੀਆਂ ਹੋਣ ਤਾਂ ਫਿਰ ਉਹ ਕਿਤਾਬ ਜਿਹੜੀ ਹੈ ਉਹ ਕਿਸ ਤਰ੍ਹਾਂ ਦੀ ਹੋਏਗੀ? ਉਹ ਤੁਹਾਡਾ ਸਿਰ ਪੀੜ ਉਹਦੇ ਨਾਲ ਕਰਨ ਲੱਗ ਪੈਂਦਾ। ਦੇ ਥਲ ਦਾਲ ਦੇ ਥੱਲੇ ਜ਼ੇਰ ਹੈ ਤੇ ਹਰ ਪਾਸੇ, ਫਿਰ ਅੱਗੇ ਇੱਕ ਲਫ਼ਜ਼ ਹੈ ਊ। ਹੁਣ ਪਤਾ ਨਹੀਂ ਅਲਿਫ ਪੇਸ਼ ਊ ਵਾਓ ਹੈ ਊ, ਇਹ ਪਤਾ ਨਹੀਂ ਕਿਹੜਾ ਲਹਿਜਾ ਹੈ, ਕੀ ਬੋਲਦੇ ਨੇ ਊ ਜਿਹੜਾ ਇਹ ਲਿਖਿਆ ਹੈ। ਹੁਣ ਇਹ ਊ ਜਿਹੜਾ ਹੈ ਊ ਦੇ ਨਾਲ ਉਹਨਾਂ ਬਣਦਾ ਹੈ ਜਾਂ ਕੀ ਬਣਦਾ ਹੈ? ਇੰਨਾ ਬਣਦਾ ਹੈ। ਅਸੀਂ ਪੰਜਾਬੀ ਜਿਹੜੇ ਨੇ, ਪੂਰੇ ਪੰਜਾਬ ਦੇ 13 ਕਰੋੜ ਪੰਜਾਬੀ ਜਿਹੜੇ ਨੇ ਅਲਿਫ ਵਾਓ ਹੈ ਉਹ ਲਿਖਦੇ ਨੇ। ਉਹ ਤੋਂ ਉਹਨਾਂ, ਉਹਨੇ, ਉਹਦਾ, ਉਹਦੇ, ਉਹਦਾ, ਇਹ ਸਾਰੇ ਲਫ਼ਜ਼ ਬਣਦੇ ਨੇ। ਇਹਨਾਂ ਨੇ ਉਹ ਤੋਂ ਅੱਗੇ ਜੇ ਤੁਸੀਂ ਦੇਖੋ ਅਲਿਫ ਹੈ ਨੂਨ, ਅਲਿਫ ਤੇ ਨੂਨ ਗੁਨਾ, ਇਹ ਪਤਾ ਨਹੀਂ ਕੀ ਬਣਾਤਾ ਹੈ। ਇਹ ਇਹਨਾਂ ਹੈ, ਉਹਨਾਂ ਹੈ, ਆਹਨਾ ਹੈ, ਇਹਨਾਂ ਹੈ, ਇਹ ਕੀ ਹੈ? ਇਹ ਜਾਂ ਤਾਂ ਲਿਖਾਰੀ ਉਹਨਾਂ ਦੀ ਆਪਣੀ ਕੋਈ ਨਵੀਂ ਕਾਢ ਹੈ ਜਿਸ ਬਾਰੇ ਉਹ ਹੀ ਚਾਨਣ ਪਾ ਸਕਦੇ ਨੇ। ਇੱਥੇ ਇਹ ਠੀਕ ਲਿਖਦੇ ਪਏ ਨੇ, ਅਲਿਫ ਇਹ ਹੈ, ਇਹ ਠੀਕ ਲਿਖਦੇ ਪਏ ਨੇ, ਲੇਕਿਨ ਇਹ ਜਿਹੜਾ ਅੱਗੇ ਆ ਰਿਹਾ ਹੈ ਇਹ ਪਤਾ ਨਹੀਂ ਕੀ ਹੈ। ਇਹ ਇੱਕ ਥਾਂ 'ਤੇ ਹੋਵੇ ਤੇ ਮੁਆਫੀ ਹੋ ਸਕਦੀ ਹੈ ਜਾਂ 10 ਥਾਵਾਂ 'ਤੇ ਹੋਵੇ, ਲੇਕਿਨ ਜਿੰਨੀ ਵਾਰੀ ਵੀ 4000 ਵਾਰੀ ਅਗਰ ਕਿਤਾਬ 'ਚ ਵਰਤਿਆ ਗਿਆ ਹੈ ਜਾਂ ਉਸ ਤੋਂ ਘੱਟ ਜਾਂ ਵੱਧ ਵਰਤਿਆ ਗਿਆ ਤੇ ਉੱਥੇ ਵੀ ਇਹ ਆ ਜਾਂਦਾ। ਤੇ ਫਿਰ ਇੱਥੋਂ ਜਿਹੜਾ ਪੜ੍ਹਨ ਵਾਲਾ ਹੈ ਉਹ ਪਤਾ ਨਹੀਂ ਕੀ ਸੋਚਦਾ ਹੈ ਕਿ ਉਹਦੇ ਸਿਰ 'ਚ ਇੱਕ ਤਾਂ ਪੀੜ ਹੋਣ ਲੱਗ ਪੈਂਦੀ ਹੈ, ਦੂਜਾ ਉਸ ਨੂੰ ਕਿਧਰੇ ਵੀ ਲਿਖਣ ਦਾ ਸਵਾਦ ਨਹੀਂ ਆਉਂਦਾ। ਅਲਿਫ ਦੇ ਥੱਲੇ ਜ਼ੇਰ ਪਾ ਕੇ ਪਤਾ ਨਹੀਂ ਕੀ। ਹੁਣ ਜਿੰਨਾ ਜਿਹੜਾ ਹੈ ਉਹ ਪਤਾ ਨਹੀਂ ਜੀਮ ਨੂਨ ਹੇਲਿਫਾ ਜਨਹਾ ਜਾਂ ਜੁਨਹਾ ਜਾਂ ਪਤਾ ਨਹੀਂ ਕੀ ਹੈ, ਇਹ ਦੱਸਿਆ ਗਿਆ। ਇਸੇ ਤਰ੍ਹਾਂ ਹੋਰ ਤੁਸੀਂ ਜੇ ਫਿਰਦੇ, ਹੁਣ ਫਰਦੇ ਤੇ ਅਸੀਂ ਸੁਣਿਆ ਸੀ ਕਿ ਫਰਦ ਹੁੰਦੀ ਹੈ ਜ਼ਮੀਨ, ਜਦੋਂ ਅਸੀਂ ਕਿਸੇ ਖਰੀਦਦੇ ਹਾਂ ਤਾਂ ਫਰਦ ਕਢਾਉਣੀ ਪੈਂਦੀ ਹੈ। ਇਹ ਫਰਦੇ ਕੀ ਹੈ? ਫਿਰਨੀ ਦਾ ਪਤਾ ਸੀ, ਚਾਈ ਫਰਦੇ ਨੇ। ਹੁਣ ਅਸਲ ਵਿੱਚ ਵਜ੍ਹਾ ਹੈ ਕਿ ਲਿਖਾਰੀ ਹੋਰੀ ਫਰਦੇ ਨਹੀਂ ਫਿਰਦੇ ਲਿਖਣਾ ਚਾਹੁੰਦੇ ਨੇ। ਜੇ ਅਸੀਂ ਸਿਆਗੋ ਸਬਾਕ ਨਾਲ ਵੇਖੀਏ ਤੇ ਫਿਰਦੇ ਲਿਖਣਾ ਚਾਹੁੰਦੇ ਨੇ। ਇਹ ਇੱਕ ਥਾਂ 'ਤੇ ਨਹੀਂ ਹੈ, ਹਰ ਥਾਂ 'ਤੇ ਜਦੋਂ ਫਿਰਦਾ, ਫਿਰਦੇ, ਫਿਰਦੀ ਆਉਂਦਾ ਲਫ਼ਜ਼, ਇਹ ਫੇ ਨਾਲ ਲਿਖਦੇ ਨੇ। ਪਤਾ ਨਹੀਂ ਕਿਉਂ। ਗੁਰਮੁਖੀ ਵਾਲਿਆਂ ਕੋਲੋਂ ਫੇ ਦੀ ਥੋੜ੍ਹੀ ਜਿਹੀ ਹੈ ਮਸਲਾ, ਲੇਕਿਨ ਸ਼ਾਹਮੁਖੀ ਦੇ ਵਿੱਚ ਤੇ ਅਲੱਗ-ਅਲੱਗ ਲਫ਼ਜ਼ ਨੇ, ਫੇ ਵੱਖਰਾ ਹੈ, ਫੇ ਵੱਖਰਾ ਹੈ। ਇਸੇ ਤਰ੍ਹਾਂ ਤੁਸੀਂ ਇਹ ਦੇਖ ਲਵੋ, ਅਲਿਫ ਇੱਥੇ ਜ਼ੇਰ ਪਏ, ਇਹਨਾਂ, ਇਹ ਕੀ ਹੈ? ਇਹਨਾਂ ਕੀ ਹੈ? ਠੀਕ ਹੈ। ਹੁਇਆ ਕੀ ਹੈ? ਕਮਾਇਆ ਹੁਇਆ, ਇਹ ਹੁਇਆ ਹੁਣ ਸਾਨੂੰ ਨਹੀਂ ਸਮਝ ਆਉਂਦੀ ਕੋਈ। ਇਸੇ ਤਰ੍ਹਾਂ ਫਿਰ ਉਹ ਐਸਾ, ਇਹ ਚੀਜ਼ਾਂ ਐਸੀਆਂ ਰੜਕ ਪੈਦਾ ਕਰਦੀਆਂ ਨੇ ਪੜ੍ਹਨ ਦਾ। ਇਹ ਅਸੀਂ ਮੁੱਢਲੇ ਕੁਛ 2 ਲਫ਼ਜ਼ ਸਫ਼ੇ ਜਿਹੜੇ ਤੁਹਾਨੂੰ ਵਿਖਾਏ। ਇਸੇ ਤਰ੍ਹਾਂ ਕਿਤਾਬ ਦੇ ਅਖੀਰ 'ਤੇ ਅਸੀਂ ਜੇ ਚਲੇ ਜਾਈਏ ਤਾਂ ਅਸੀਂ ਉੱਥੇ ਵੇਖਦੇ ਹਾਂ ਕਿ ਕੀ ਉੱਥੇ ਤਾਂ ਕੋਈ ਤਬਦੀਲੀ ਆਈ ਹੈ ਕਿ ਉਸੇ ਤਰ੍ਹਾਂ ਹੁਣ ਲਫ਼ਜ਼ ਸ਼ਾਇਦ ਸਤਕਾਰ ਲਿਖਣਾ ਚਾਹੁੰਦੇ ਨੇ, ਲੇਕਿਨ ਹਰ ਥਾਂ 'ਤੇ ਕਿਤਾਬ 'ਤੇ ਜਿੱਥੇ ਵੀ ਇਹ ਲਫ਼ਜ਼ ਆਇਆ ਹੈ ਸਦਕਾਰ ਆਇਆ। ਪਤਾ ਨਹੀਂ ਕੁਝ ਸਦਕਾ ਮੰਗਣਾ ਚਾਹ ਰਹੇ ਨੇ, ਸਦਕਾ ਲੈਣਾ ਚਾਹ ਰਹੇ ਨੇ, ਉਹਦੇ ਹਵਾਲੇ ਨਾਲ ਕੋਈ ਗੱਲ ਹੋ ਰਹੀ ਹੈ ਕੋਈ ਇੱਥੇ ਲਿਖਾਰੀ ਦਾ। ਅਤੇ ਸਦਕਾਰ ਕੀ ਹੈ ਕੀ ਨਹੀਂ। ਫਿਰ ਜੇਦੇ ਦੀ ਕੋਈ ਗੱਲ ਹੈ। ਮੈਂ ਦੇਖ ਰਿਹਾ ਕਿ ਅਗਰ ਇਹੋ ਜਿਹੀ ਜਿਹੜੀ ਪੰਜਾਬੀ ਲਿਖੀ ਜਾ ਰਹੀ ਹੈ, ਇੰਝ ਲੱਗਦਾ ਪਿਆ ਜਿਵੇਂ ਕੋਈ ਆਈਕਾਮ ਜਾਂ ਬੀਕਾਮ ਪੜ੍ਹਾਉਣ ਵਾਲਾ ਜਾਂ ਉਹ ਸਟੂਡੈਂਟ ਜਿਹੜਾ ਹੈ ਉਹ ਲਿਖਦਾ ਪਿਆ ਜਿਹਨੇ ਕਦੀ ਪੰਜਾਬੀ ਨੂੰ ਵੇਖਿਆ ਹੀ ਨਹੀਂ, ਪੰਜਾਬੀ ਪੜ੍ਹੀ ਹੀ ਨਹੀਂ, ਜਾਂ ਪੰਜਾਬੀ ਉਹਦੀ ਰੀਡਿੰਗ ਦੇ ਵਿੱਚ ਕਦੀ ਆਈ ਹੀ ਨਹੀਂ, ਉਹਨੇ ਪੰਜਾਬੀ ਨੂੰ ਵੇਖਿਆ ਹੀ ਨਹੀਂ। ਇਸ ਤਰ੍ਹਾਂ ਦਾ ਇੱਕ ਇਹ ਲੱਗ ਰਿਹਾ ਹੈ ਕਿ ਇਹਦੇ ਵਿੱਚ ਲਿਖਾਰੀ ਹੋਰਾਂ ਦਾ ਤਾਂ ਕੋਈ ਕਸੂਰ ਨਹੀਂ, ਸਗੋਂ ਜਿਹੜੇ ਕੰਪੋਜ਼ ਕਰ ਰਹੇ ਨੇ, ਜਿਹੜੇ ਉਹਨਾਂ ਨੂੰ ਸਾਂਭ ਰਹੇ ਨੇ, ਜਿਹੜੇ ਉਹਨਾਂ ਨੂੰ ਲਫ਼ਜ਼ਾਂ ਨੂੰ ਜੋੜ ਰਹੇ ਨੇ, ਉਹਨਾਂ ਦਾ ਵੀ ਬਹੁਤ ਵੱਡਾ ਕਿਰਦਾਰ ਹੈ। ਕਿਉਂ ਜੇ ਉਹ ਹੀ ਲੋਕ ਨੇ ਜਿਹੜੇ 5000 6000 ਦੇ ਰਿਮ ਨੂੰ ਜਿਹੜਾ ਹੈ ਉਹ 15 ਰੁਪਏ ਕਿਲੋ ਵਾਲੀ ਰੱਦੀ ਦੇ ਵਿੱਚ ਤਬਦੀਲ ਕਰ ਦਿੰਦੇ ਨੇ। ਹੁਣ ਇਹ ਜ਼ਮਾਨੇ ਚੇ ਕੀ ਹੁੰਦਾ ਹੈ ਜ਼ਮਾਨੇ ਵਿੱਚ? ਠੀਕ ਹੈ, ਚੇ ਵੱਡੀ ਹੈ, ਚੇ ਕੀ ਹੁੰਦਾ? ਚਾਚੇ, ਠੀਕ ਹੈ, ਲਾਚੇ, ਉਹ ਤਾਂ ਸਮਝ ਆਉਂਦਾ, ਜਾਂ ਮਾਚੇ ਬੋਤੇ ਸਮਝ ਆ ਜਾਂਦਾ, ਪਰ ਇਹ ਕੀ ਹੈ? ਇਹ ਹਵਾਲੇ ਨਾਲ ਥੋੜ੍ਹਾ ਜਿਹਾ ਵੇਖਣਾ ਤੁਸੀਂ। ਹੁਣ ਉਹ ਲਫ਼ਜ਼ ਜਿਹੜਾ ਹੈ ਤੁਹਾਨੂੰ ਦੱਸਿਆ ਗਿਆ ਸੀ ਫਿਰਦੀ, ਫਿਰਦੇ, ਇਹ ਹੁਣ ਫਿਰਦੇ ਲਿਖਿਆ ਜਾਣਾ ਚਾਹ ਰਹੀ, ਫਿਰਦੀ ਲਿਖਣਾ ਜਿਹੜਾ ਹੈ ਉਹ ਫਰਜ਼ ਹੈ।
ਲੇਕਿਨ ਇਹਦੇ 'ਤੇ ਫਿਰਦੀ ਯਾਨੀ ਫਰਦੀ ਫਿਰਦੀ ਫੁਰਦੀ ਪਤਾ ਨਹੀਂ ਕੀ ਹੈ, ਫਿਰਦੀ ਲਫ਼ਜ਼ ਲਿਖਣਾ ਚਾਹ ਰਹੇ ਸੀ। ਇਹ ਉਹੀ ਹੈ। ਇੱਥੇ ਹੁਣ ਤੁਸੀਂ ਦੇਖੋ ਪਿੱਛੇ ਅਲਿਫ ਹੈ ਨੂਨ ਵੱਡੀ ਹੈ, ਇੱਥੇ ਲਫ਼ਜ਼ ਹੋਣਾ ਆ ਜਾਂਦਾ ਹੈ। ਇੱਥੇ ਲਫ਼ਜ਼ ਠੀਕ ਲਿਖਿਆ ਜਾ ਰਿਹਾ, ਬਾਕੀ ਥਾਵਾਂ 'ਤੇ ਇਸੇ ਤਰ੍ਹਾਂ ਇਹ ਕਿਤਾਬ ਦੇ ਵਿੱਚ ਅਗਰ ਇਹਨਾਂ ਘਾਟਾਂ ਦੇ ਉੱਤੇ ਥੋੜ੍ਹਾ ਜਿਹਾ ਧਿਆਨ ਦਿੱਤਾ ਜਾਂਦਾ ਤੇ ਜਿਹੜੀ 264 ਸਫ਼ਿਆਂ ਦੀ ਕਿਤਾਬ ਹੈ ਉਸ ਨੂੰ ਸੋਹਣਾ ਕੀਤਾ ਜਾ ਸਕਦਾ ਸੀ। ਇਹਦੇ ਵੱਲ ਧਿਆਨ ਦੇ ਕੇ ਪੰਜਾਬੀ ਅਦਬ ਨੂੰ, ਪੰਜਾਬੀ ਕਿਤਾਬਾਂ ਨੂੰ ਅਸੀਂ ਸੰਵਾਰ ਸਕਦੇ ਹਾਂ ਅਤੇ ਫਿਰ ਹੀ ਚੰਗੀ ਕਿਤਾਬ ਦਾ ਹੱਕ ਅਦਾ ਹੋਏਗਾ। ਜਦੋਂ ਅਸੀਂ ਕਿਤਾਬ ਨੂੰ ਸਮਝਾਂਗੇ ਅਤੇ ਫਿਰ ਉਸ ਕਿਤਾਬ ਨੂੰ ਪੜ੍ਹਨ ਵਾਸਤੇ ਇਸ ਕਾਬਲ ਬਣਾਵਾਂਗੇ ਕਿ ਕੋਈ ਨਵਾਂ ਪੰਜਾਬੀ ਜਦੋਂ ਉਹਨੂੰ ਪੜ੍ਹਨ ਵੱਲ ਲੱਗ ਰਿਹਾ ਹੈ, ਜਦੋਂ ਉਹਨੂੰ ਪੜ੍ਹਨਾ ਚਾਹ ਰਿਹਾ ਅਤੇ ਉਸ ਨੂੰ ਸਮਝ ਆ ਰਹੀ ਹੈ ਅਤੇ ਫਿਰ ਉਹਦੀ ਇਮਲਾ, ਉਹਦੇ ਵਿੱਚ ਲਫ਼ਜ਼ ਜਿਹੜੇ ਬਿਆਨ ਕੀਤੇ ਗਏ ਨੇ ਉਹ ਠੀਕ ਹੋਣਗੇ, ਤਾਂ ਹੀ ਜਿਹੜਾ ਨਾ ਉਹ ਲਫ਼ਜ਼ ਕਾਰੀ ਤੱਕ ਪਹੁੰਚਣਗੇ ਅਤੇ ਫਿਰ ਆਪਣਾ ਹੱਕ ਅਦਾ ਕਰ ਸਕਣਗੇ। ਗੁਲਜ਼ੇਬ ਅਬਾਸੀ ਸ਼ਖਸੀਅਤ ਤੇ ਫਨ, ਡਾਕਟਰ ਮੁਹੰਮਦ ਅਯੂਬ ਹੋਰਾਂ ਦੀ ਲਿਖਤ, ਜਿਸ ਨੂੰ ਮਕਤਬਾ ਫਜਰ ਨੇ ਛਾਪਿਆ। 500 ਤਾਦਾਦ ਛਾਪੀ ਗਈ ਹੈ। ਇਹਦਾ ਕੀਮਤ ਜਿਹੜੀ ਹੈ ਉਹ 800 ਰੁਪਏ ਰੱਖੀ ਗਈ ਹੈ। 264 ਸਫ਼ੇ। ਲੇਕਿਨ ਜਦੋਂ ਤੁਸੀਂ ਇਹਦੀਆਂ ਗਲਤੀਆਂ ਵੇਖਦੇ ਹੋ ਤਾਂ ਇਹ ਕਿਤਾਬ 8 ਰੁਪਏ 'ਚ ਵੀ ਵਾਰਾ ਨਹੀਂ ਖਾਂਦੀ।